ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ, ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 28 ਜਨਵਰੀ 2015 15 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ, ਤੁਸੀਂ ਕਿੱਥੇ ਗਏ, ਕੀ ਕੀਤਾ, ਕਿਹਨੂੰ ਮਿਲੇ, ਕੀ ਖਾਦਾ। ਅੱਛਾ, ਖਾਣ ਵਾਲੀ ਗੱਲ ਖਾਣ ਵਾਲੀ ਪੁੱਛਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਸਰੋਤਿਆਂ ਤੋਂ ਮਾਫੀ ਚਾਹੁੰਦੇ ਹਾਂ ਜੀ ਕਿ ਪਿਛਲੇ 2 ਦਿਨ ਮੰਡੇ ਔਰ ਟਿਊਜ਼ਡੇ, ਸੋਮਵਾਰ ਤੇ ਮੰਗਲਵਾਰ ਅਸੀਂ ਸ਼ੋਅ ਨਹੀਂ ਕਰ ਸਕੇ, ਦੋਨੋਂ ਹੀ ਸ਼ੋਅ ਜੀ, ਕਿਉਂਕਿ ਇੱਕ ਖਾਸ ਮਹਿਮਾਨ ਨਿਊਯਾਰਕ ਦੇ ਵਿੱਚ ਤਸ਼ਰੀਫ ਲਿਆਏ ਜਿਨ੍ਹਾਂ ਦਾ ਨਾਮ ਮਿਸਟਰ ਜੂਨੋ ਸੀ। ਜੀ, ਉਸ ਤੋਂ ਪਹਿਲਾਂ ਇੱਕ ਬੀਬੀ ਜੀ ਆਏ ਸੀ, ਬੀਬੀ ਸੈਂਡੀ। ਬੀਬੀ ਸੈਂਡੀ ਨੇ ਤਾਂ ਨਿਊ ਜਰਸੀ ਤੋਂ ਨਿਊਯਾਰਕ ਦਾ ਸਭ ਕੁਝ ਪੱਧਰਾ ਕਰ ਦਿੱਤਾ ਸੀ। ਜੀ, ਬੀਬੀਆਂ ਵੈਸੇ ਬਦਲਾ ਜਦੋਂ ਲੈਣ ਤੇ ਬਹੁਤ ਦੂਰ ਤੱਕ ਜਾਂਦੀਆਂ, ਤੇ ਮਿਸਟਰ ਜੂਨੋ ਨੇ ਡਰ ਬਹੁਤ ਪੈਦਾ ਕਰ ਦਿੱਤਾ ਹੈ, ਪਰ ਉਹ ਐਡਾ ਨੁਕਸਾਨ ਨਹੀਂ ਕੀਤਾ। ਚੰਗੀ ਗੱਲ ਹੈ ਵੀ ਇਸ ਬੈਲਟ ਦੇ ਵਿੱਚ ਸੇਫਟੀ ਰਹੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਿਟੀ ਆਫੀਸ਼ੀਅਲਸ ਨੇ ਵੀ ਐਮਰਜੈਂਸੀ ਲਾ ਦਿੱਤੀ, ਡਰਾਈਵ ਕਰਨ ਦੇ ਉੱਤੇ ਵੀ ਫਾਈਨ ਦਾ ਉੱਤੇ ਤਲਵਾਰ ਲਟਕ ਰਹੀ ਸੀ। ਜੀ ਜੀ, ਪਰ ਉਹਦਾ ਸਾਨੂੰ ਇਹ ਨੁਕਸਾਨ ਹੋਇਆ। ਹਾਲਾਂਕਿ 2 ਦਿਨ ਜੇ ਮੈਂ ਹੁੰਦਾ ਵੀ ਨਿਊਯਾਰਕ, ਫਿਰ ਵੀ ਜਿਹੜਾ ਹੈ ਉਹ ਸ਼ੋਅ ਨਹੀਂ ਸੀ ਹੋ ਸਕਣਾ ਜੀ। ਲੇਕਿਨ ਇਹ ਹੋਇਆ ਵੀ ਅਸੀਂ ਜਿਵੇਂ ਹੁੰਦਾ ਕੱਲ੍ਹ ਨੂੰ ਸਾਡੇ ਇਹ ਵੀ ਕੋਈ ਕਹਿ ਸਕਦੇ ਨੇ ਸਾਨੂੰ ਤੁਸੀਂ ਮੁਸੀਬਤ ਛੱਡ ਕੇ ਦੌੜ ਗਏ, ਗਰਮ ਇਲਾਕੇ 'ਚ ਚਲੇ ਗਏ। ਜੀ, ਕਿਉਂਕਿ ਵੀਕਐਂਡ ਮਿਲਪੀਟਸ ਗੁਰਦੁਆਰਾ ਸਾਹਿਬ ਵਿਖੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਇਲਾਕੇ ਦੇ ਸਾਰੇ ਗੁਰਦੁਆਰਿਆਂ ਦਾ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਜਥੇਦਾਰ ਆਨੰਦਗੜ੍ਹ ਨੂੰ ਕੱਢਣ ਦੇ ਖਿਲਾਫ ਪ੍ਰੋਟੈਸਟ ਵਜੋਂ ਇਕੱਠ ਰੱਖਿਆ ਹੋਇਆ ਸੀ। ਜੀ, ਉਸ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਅਸੀਂ ਸੈਚਰਡੇ ਜਿਹੜਾ ਹੈ ਉਹ ਪਹੁੰਚੇ ਮਿਲਪੀਟਸ ਬੇ ਏਰੀਆ। ਪਹਿਲਾਂ ਉਸ ਇਕੱਠ ਦਾ ਵੀ ਜ਼ਿਕਰ ਕਰ ਲਈਏ। ਜੀ ਜੀ, ਕਿ ਸੰਗਤ ਵੱਲੋਂ ਤਾਂ ਹਮੇਸ਼ਾ ਹੀ ਭਰਵਾਂ ਹੁੰਗਾਰਾ ਹੁੰਦਾ ਹੈ, ਔਰ ਮੈਂ ਸਮਝਦਾ ਹਾਂ ਵੀ ਇਸ ਵਾਰ ਜਿਹੜਾ ਇਹ ਐਕਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਨੇ ਕੀਤਾ ਕਿ ਜਥੇਦਾਰ ਆਨੰਦਗੜ੍ਹ ਨੂੰ ਜਿਹੜਾ ਹੈ ਅਨਸੈਰੇਮੋਨੀਅਸਲੀ, ਇਸ ਲਈ ਕਿ ਉਹ ਨਾਨਕਸ਼ਾਹੀ ਕੈਲੰਡਰ ਦੇ ਝੰਡਾ ਬਰਦਾਰ ਨੇ ਕੱਢਿਆ, ਪਰ ਇਸ ਗੱਲ ਤੋਂ ਘਬਰਾਉਂਦੇ ਆ ਕਿ ਇਸ ਦਾ ਰਿਐਕਸ਼ਨ ਬਹੁਤ ਜ਼ਿਆਦਾ ਹੋਏਗਾ। ਜਿਹੜੀ ਗੱਲ ਜਥੇਦਾਰ ਵੇਦਾਂਤੀ ਨੇ ਲਗਭਗ 12-13 ਸਾਲ ਪਹਿਲਾਂ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਨੂੰ ਕਹੀ ਸੀ ਕਿ ਵੀ ਤੁਸੀਂ ਟਰਮਸ ਐਂਡ ਕੰਡੀਸ਼ਨਸ ਕੋਈ ਬਣਾਓ, ਜਥੇਦਾਰਾਂ ਨੂੰ ਰੱਖਣਾ ਕਿਵੇਂ ਹੈ, ਤੇ ਜੇ ਉਹਨਾਂ ਨੂੰ ਸੇਵਾ ਮੁਕਤ ਕਰਨਾ ਹੈ ਤੇ ਉਹਦਾ ਕੀ ਕ੍ਰਾਈਟੇਰੀਆ ਹੋਏ। ਲੇਕਿਨ ਇਹਨਾਂ ਨੂੰ ਇਹ ਸਾਰੇ 11-12 ਸਾਲ ਤਾਂ ਚੇਤਾ ਨਹੀਂ ਆਇਆ, ਪਰ ਇਸ ਵਾਰ ਆਪਣੇ ਇਸ ਜਿਹੜਾ ਬਿਲਕੁਲ ਨਿੰਦਣਯੋਗ ਐਕਸ਼ਨ ਹੈ ਜਥੇਦਾਰ ਆਨੰਦਗੜ੍ਹ ਨੂੰ ਕੱਢਣ ਦਾ, ਉਹਨੂੰ ਕਵਰ ਕਰਨ ਦੇ ਲਈ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜੀ ਅਸੀਂ 5 ਮੈਂਬਰੀ ਇੱਕ ਕਮੇਟੀ ਬਣਾ ਰਹੇ, ਜਿਹੜੀ ਕਿ ਉਹ ਬਣਾਏਗੀ ਸਾਰਾ ਮਸੌਦਾ ਕਿ ਕਿਸ ਤਰ੍ਹਾਂ ਜਥੇਦਾਰਾਂ ਦੀ ਨਿਯੁਕਤੀ ਹੋਏ, ਕਿਵੇਂ ਉਹਨਾਂ ਨੂੰ ਸੇਵਾ ਮੁਕਤ ਕੀਤਾ ਜਾਏ। ਉਸ ਕਮੇਟੀ ਦੇ ਵਿੱਚ ਉਹਨਾਂ ਨੇ ਡਾਕਟਰ ਜਸਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ, ਡਾਕਟਰ ਬਲਕਾਰ ਸਿੰਘ, ਡਾਕਟਰ ਬਲਵੰਤ ਸਿੰਘ ਢਿੱਲੋਂ ਜਿਹੜੇ ਕਿ ਹੁਣੇ ਰਿਟਾਇਰ ਹੋਏ ਨੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੋਂ, ਔਰ ਇਸ ਦੇ ਨਾਲ ਇੱਕ ਪ੍ਰਿਥੀਪਾਲ ਸਿੰਘ ਕਪੂਰ ਜਿਹੜੇ ਰਜਿਸਟਰਾਰ ਵੀ ਰਹੇ ਗੁਰੂ ਨਾਨਕ ਯੂਨੀਵਰਸਿਟੀ ਦੇ, ਇਹਨਾਂ ਨੂੰ ਜਿਹੜਾ ਉਹ ਬਣਾਇਆ ਉਹਨਾਂ ਦਾ ਇੱਕ ਪੈਨਲ। ਇਸ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਗਿਆ ਬਾਅਦ ਦੇ ਵਿੱਚ। ਲੇਕਿਨ ਮੁੱਖ ਹਾਲ ਦੇ ਵਿੱਚ ਜਿਹੜਾ ਦੀਵਾਨ ਸੀ ਉਸ ਦੇ ਵਿੱਚ ਨੁਮਾਇੰਦੇ ਜਿਹੜੇ ਨੇ ਸਿਰਫ ਕੈਲੀਫੋਰਨੀਆ ਤੱਕ ਹੀ ਮਹਿਦੂਦ ਨਹੀਂ ਸਨ। ਸੀਐਟਲ ਤੋਂ 2 ਗੁਰਸਿੱਖ ਵੀਰ ਜਿਹੜੇ 5 ਗੁਰਦੁਆਰਿਆਂ ਦੀ ਨੁਮਾਇੰਦਗੀ ਕਰਦੇ ਸਨ, ਸਰਦਾਰ ਗੁਰਦੇਵ ਸਿੰਘ ਮਾਨ ਔਰ ਉਹਨਾਂ ਦੇ ਨਾਲ ਸਰਦਾਰ ਪਰਮਜੀਤ ਸਿੰਘ, ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਜੀ। ਔਰ ਇਸ ਵਾਰ ਵਰਜੀਨੀਆ ਵਾਸ਼ਿੰਗਟਨ ਤੋਂ ਵਿਸ਼ੇਸ਼ ਤੌਰ 'ਤੇ ਸਾਡੇ ਪਿਆਰੇ ਭਰਾਵਾਂ ਵਾਂਗ ਮਿੱਤਰ ਵੀਰ ਨਰਿੰਦਰ ਸਿੰਘ, ਉਹਨਾਂ ਨੇ ਵੀ ਪਾਰਟਿਸਪੇਸ਼ਨ ਕੀਤੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿੰਨੀ ਅਵੇਅਰਨੈਸ ਸਿੱਖ ਸੰਗਤਾਂ ਦੇ ਵਿੱਚ ਹੁਣ ਹੈ ਇਸ ਸਾਰੇ ਹਵਾਲੇ ਨਾਲ, ਨਾਨਕਸ਼ਾਹੀ ਕੈਲੰਡਰ ਨੇ ਇੱਥੇ ਇੱਕ ਪਾਸੇ ਤਾਂ ਜਿੱਥੇ ਆਪਣੀ ਆਈਡੈਂਟੀਟੀ ਦੀ ਗੱਲ ਨੂੰ ਸਾਨੂੰ ਜਿਹੜਾ ਜਾਗਰੂਕ ਕੀਤਾ, ਉੱਥੇ ਨਾਲ ਦੀ ਨਾਲ ਕਿਵੇਂ ਸ਼੍ਰੋਮਣੀ ਕਮੇਟੀ ਔਰ ਇਹ ਬਾਦਲ ਦਲ ਨੇ ਇਸ ਨੂੰ ਪ੍ਰਾਈਵੇਟ ਲਿਮਟਿਡ ਬਾਦਲ ਦਲ ਨੇ ਬਣਾ ਕੇ ਪੰਥ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇਣ ਦਾ ਕੰਮ ਜਾਰੀ ਰੱਖਿਆ।
ਇਸ ਦੇ ਉੱਤੇ ਵੀ ਫੋਕਸ ਕੀਤਾ ਜੀ। ਔਰ ਦੀਵਾਨ ਦੇ ਵਿੱਚ ਸਮਾਗਮ ਹੋਏ, ਉਸ ਨੂੰ ਰਿਕਾਰਡ ਕੀਤਾ ਅੱਡ ਟੀਵੀ ਚੈਨਲਸ ਨੇ। ਸਾਡੀ ਟੀਮ ਤਾਂ ਉੱਥੇ ਨਹੀਂ ਸੀ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਛ ਵੀਰ ਜਿਨ੍ਹਾਂ ਨੂੰ ਅਸੀਂ ਕਿਹਾ ਸੀ ਰਿਕਾਰਡ ਕਰਨ ਲਈ, ਜੋ ਸਾਨੂੰ ਰਿਕਾਰਡਿੰਗ ਮਿਲਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਸ਼ੇਅਰ ਵੀ ਕਰਾਂਗੇ ਜੀ। ਉਸ ਤੋਂ ਬਾਅਦ ਉਹਨਾਂ ਦਾ ਜਿਹੜੇ ਨੁਮਾਇੰਦੇ ਸੀ ਉਹਨਾਂ ਦਾ ਇੱਕ ਜਿਹੜਾ ਉਹ ਸੈਸ਼ਨ ਹੋਇਆ, ਡਿਸਕਸ਼ਨ ਸੈਸ਼ਨ। ਇੱਕ ਚੀਜ਼ ਜਿਹੜੀ ਮੈਂ ਸਮਝਦਾ ਵੀ ਜਦੋਂ ਅਸੀਂ ਇਸ ਕਿਸਮ ਦੇ ਸਾਰੇ ਪਾਰਟ ਨੂੰ ਦੇਖਦੇ ਹਾਂ ਕਿ ਕਈ ਵਾਰ ਏਜੰਡਾ ਸਪਸ਼ਟ ਹੋਣ ਦੇ ਬਾਵਜੂਦ, ਇਸ਼ੂ ਬੜਾ ਕਲੀਅਰ ਹੋਣ ਦੇ ਬਾਵਜੂਦ ਇੱਕ ਸਾਡਾ ਰੁਝਾਨ ਬਣ ਗਿਆ ਕੁਛ ਲੋਕਾਂ ਦਾ ਡੈਲੀਬਰੇਟਲੀ ਜਾਣ ਬੁੱਝ ਕੇ ਜਾਂ ਸੁਭਾਅ ਪੱਖੋਂ ਹੀ ਜੀ, ਕਿ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਬੀਟ ਅਰਾਊਂਡ ਦਾ ਬੁਸ਼, ਕਿ ਝਾੜੀ ਦੇ ਆਲੇ ਦੁਆਲੇ ਘੁੰਮਣਾ। ਕਿ ਅਸੀਂ ਜਦੋਂ ਇਸ਼ੂ ਬਿਲਕੁਲ ਆਈਡੈਂਟੀਫਾਈਡ ਹੈ, ਕਲੀਅਰ ਹੈ ਕਿ ਭਾਈ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਫੋਕਸ ਦਾ ਵਿਸ਼ਾ 2003 ਦਾ ਕੈਲੰਡਰ ਪੰਥ ਨੇ ਪੂਰੀ ਡੈਲੀਬਰੇਸ਼ਨ ਦੇ ਨਾਲ, ਪੂਰੀ ਵਿਚਾਰ ਦੇ ਨਾਲ, ਜਿਹਦੇ 'ਤੇ ਲਗਭਗ 1995 ਤੋਂ ਹੀ ਇਹ ਪ੍ਰੋਸੈਸ ਸ਼ੁਰੂ ਹੋ ਗਈ, 1994-95 ਤੋਂ 8-10 ਸਾਲ ਉਸ ਦੇ ਉੱਤੇ ਵਿਚਾਰ ਚਰਚਾ ਹੋਈ। 11 ਮੈਂਬਰੀ ਵਿਦਵਾਨਾਂ ਦੀ ਕਮੇਟੀ ਸੀ ਜਿਸ ਦੇ ਸਾਹਮਣੇ ਇਤਰਾਜ਼ ਆਏ ਔਰ ਉਸ ਤੋਂ ਬਾਅਦ ਲਾਗੂ ਹੋਇਆ ਜੀ। ਔਰ ਕਿਵੇਂ 2010 ਦੇ ਵਿੱਚ ਸੋਧਾਂ ਦੇ ਨਾਂ ਥੱਲੇ ਉਹਦਾ ਅੱਧਾ ਹਿੰਦੂਕਰਨ ਕਰ ਦਿੱਤਾ ਔਰ ਫਿਰ ਬਾਅਦ ਦੇ ਵਿੱਚ ਜਿਹੜਾ ਉਹਨੂੰ ਹੁਣ ਪੂਰਾ ਹੀ ਉਹਦਾ ਭੋਗ ਪਾਉਣ ਦੀਆਂ ਤਿਆਰੀਆਂ ਨੇ। ਔਰ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਝੰਡਾ ਬਰਦਾਰ ਸਨ ਇਸ ਸਾਰੇ ਮੁੱਦੇ ਦੇ, ਸੋ ਇਸ ਲਈ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਟਾਰਗੇਟ ਕੀਤਾ ਗਿਆ। ਸੋ ਮੈਂ ਸਮਝਦਾ ਵੀ ਜਿਹੜੀ ਅਸੀਂ ਘੰਟਿਆਂ ਬੱਧੀ 2-3 ਘੰਟੇ ਚਰਚਾਵਾਂ ਕਰਦੇ ਹਾਂ ਕਿ ਜੀ ਹਰ ਇੱਕ ਦੇ ਵਿਚਾਰ ਲੈ ਲਓ, ਉਹਦੇ 'ਚ ਹਰ ਇੱਕ ਨੂੰ ਇਹ ਲੱਗਦਾ ਹੈ ਜਿਵੇਂ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਵੀ ਫੌਂਡ ਆਫ ਹੀਅਰਿੰਗ ਵਨਜ਼ ਓਨ ਵੌਇਸ ਜੀ। ਉਹ ਵੀ ਸਾਡੇ 'ਚ ਵੀਰ ਭੈਣਾਂ ਨੇ ਜਿਨ੍ਹਾਂ ਨੂੰ ਆਪਣੀ ਜਿਹੜੀ ਆਵਾਜ਼ ਹੀ ਸੁਣਨ ਦਾ ਸ਼ੌਕ ਹੁੰਦਾ। ਉਹ ਤੁਸੀਂ ਕਦੇ ਰੇਡੀਓ ਜਾਂ TV 'ਤੇ ਵੀ ਕਦੇ ਦੇਖੋ, ਜਿਹੜੇ ਕਾਲਰ ਹੋਣਗੇ ਬਹੁਤੇ TV ਪ੍ਰੋਗਰਾਮ, ਕਈ ਸਾਨੂੰ ਕਹਿਣਗੇ ਜੀ ਤੁਸੀਂ ਲਾਈਵ ਕਿਉਂ ਨਹੀਂ ਕਾਲਾਂ ਲੈਂਦੇ, ਵੀ ਲਾਈਵ ਵੀ ਲਓ, ਤੁਹਾਡੀ ਇੰਨੀ ਜਿਹੜੀ ਹੈ ਉਹ ਗਿਣਤੀ ਦੇ ਵਿੱਚ ਸਰੋਤੇ ਨੇ ਔਰ ਦਰਸ਼ਕ ਨੇ ਜੀ। ਪਰ ਮੈਨੂੰ ਹਮੇਸ਼ਾ ਲੱਗਦਾ ਜਿੰਨੇ ਮੈਂ ਦੂਸਰੇ ਪ੍ਰੋਗਰਾਮ ਮੋਨੀਟਰ ਜਿਹੜੇ ਫੈਲੋ ਚੈਨਲ ਚੱਲਦੇ ਨੇ ਕਰਦੇ ਹਾਂ, ਤੁਸੀਂ ਉਹੀ 10-12-15 ਬੰਦੇ ਜਿਹੜੇ ਕਿ ਆਈਡੈਂਟੀਫਾਈਡ ਹੁੰਦੇ ਨੇ ਉਹਨਾਂ ਦੀ ਆਵਾਜ਼ ਹੀ ਤੁਸੀਂ ਸੁਣ ਸਕਦੇ ਹੋ। ਕਈ ਵਾਰੀ ਉਹਨਾਂ ਕੋਲ ਕੁਛ ਨਹੀਂ ਕਹਿਣ ਨੂੰ ਹੁੰਦਾ, ਸਿਰਫ ਉਹ ਆਪਣੀ ਆਵਾਜ਼ ਆਪ ਵੀ ਸੁਣਨਾ ਚਾਹੁੰਦੇ ਨੇ ਤੇ ਦੂਸਰਿਆਂ ਨੂੰ ਵੀ ਦੱਸਣਾ ਚਾਹੁੰਦੇ ਨੇ, ਤੇ ਜਿਹੜੇ ਹੋਸਟ ਨੇ ਉਹਨਾਂ ਨੂੰ ਵੀ ਉਹ ਸੂਟ ਕਰਦਾ ਕਿਉਂਕਿ ਇੱਕ ਤਾਂ ਟਾਈਮ ਕਿਲ ਹੁੰਦਾ ਹੈ। ਜੇ ਤੁਸੀਂ ਕੋਈ ਕੰਟੈਂਟ ਦੀ ਗੱਲ 1 ਘੰਟਾ ਕਰਨੀ ਹੈ, ਉਹਦੇ ਲਈ ਜਿਹੜਾ ਹੈ ਉਹ ਕਾਫੀ ਮਿਹਨਤ ਵੀ ਚਾਹੀਦੀ ਹੈ ਔਰ ਕਲੈਰਿਟੀ ਵੀ ਚਾਹੀਦੀ ਹੈ। ਸੋ ਬਹੁਤ ਵਾਰੀ ਇਸ ਕਿਸਮ ਦੇ ਪ੍ਰੋਗਰਾਮ ਉਹਨਾਂ ਹੀ ਕਾਲਰਾਂ ਤੋਂ ਕਾਲਾਂ ਲੈ ਕੇ ਫਿਰ ਆਪਣਾ ਸੌਦਾ ਵੇਚਣਗੇ ਜੀ, ਬਹੁਤ ਪੋਪੂਲਰ ਹੈ ਜੀ ਪ੍ਰੋਗਰਾਮ ਸਾਡਾ। ਸੋ ਮੈਂ ਸਮਝਦਾ ਵੀ ਉਹ ਜਿਹਾ ਰੁਝਾਨ ਸਾਡਾ ਈਵਨ ਜਿਹੜੀਆਂ ਸੀਰੀਅਸ ਡਿਸਕਸ਼ਨਸ ਨੇ ਉਹਨਾਂ 'ਚ ਵੀ ਦੇਖਣ 'ਚ ਆਉਂਦਾ ਜੀ। ਔਰ ਕਈ ਵਾਰੀ ਬੀਟ ਅਰਾਊਂਡ ਦਾ ਬੁਸ਼ ਵਾਲੀ ਗੱਲ ਹੁੰਦੀ ਹੈ ਔਰ ਅਸੀਂ ਉਹਦੇ 'ਚ ਮੀਟਿੰਗ ਦੇ ਵਿੱਚ ਵੀ ਬੜੀ ਕਲੀਅਰਲੀ ਬਿਗਨਿੰਗ 'ਚ ਵੀ ਜਦੋਂ ਕਿ ਓਪਨਿੰਗ ਕਾਮੈਂਟ ਸੀ ਔਰ ਕਲੋਜ਼ਿੰਗ 'ਚ ਵੀ ਮੈਂ ਕਿਹਾ ਕਿ ਵੀ ਇਹ ਜਿਹੜਾ ਭੰਬਲ ਭੂਸ ਹੈ ਇਸ 'ਚੋਂ ਅਸੀਂ ਨਿਕਲੀਏ। ਗੱਲ ਬੜੀ ਸਪਸ਼ਟ ਹੈ ਕਿ ਨਾਨਕਸ਼ਾਹੀ ਕੈਲੰਡਰ ਪੂਰੀ ਡੈਲੀਬਰੇਸ਼ਨ ਤੋਂ ਬਾਅਦ ਸਾਹਮਣੇ ਆਇਆ ਹੈ, ਸਾਡੀ ਵੱਖਰੀ ਪਛਾਣ ਦਾ ਪ੍ਰਤੀਕ ਹੈ। ਔਰ ਕਿਹਨੂੰ ਤਕਲੀਫ ਹੈ? ਉਹਨਾਂ ਨੂੰ ਹੈ। ਜਦੋਂ ਕਿ ਇਹ ਲਾਗੂ ਹੋਇਆ ਸੀ, RSS ਦਾ ਚੀਫ ਸੁਦਰਸ਼ਨ ਅੰਮ੍ਰਿਤਸਰ ਦੀ ਪ੍ਰੈਸ ਕਾਨਫਰੰਸ 'ਚ ਆਇਆ ਔਰ ਉਹਨੇ ਕਿਹਾ ਕਿ ਜੀ ਜੇ ਇਹਨੂੰ ਜਥੇਦਾਰ ਲਾਗੂ ਵੀ ਕਰ ਦੇਣਗੇ ਤੇ ਸਿੱਖ ਸੰਗਤਾਂ ਇਹਨੂੰ ਨਹੀਂ ਮੰਨਣਗੀਆਂ। ਸੋ ਸਾਨੂੰ ਕੋਈ ਭੁਲੇਖਾ ਨਹੀਂ ਹੈ ਵੀ ਉਹ ਹੁਣ ਇਹ ਸਾਰੇ ਪੀਰੀਅਡ ਸਾਹਮਣੇ ਆ ਗਿਆ ਵੀ ਕਿਹਨਾਂ ਨੇ ਇਸ ਕੈਲੰਡਰ ਨੂੰ ਹੀ ਨਹੀਂ ਰੋਕਿਆ, ਕਿਹਨਾਂ ਨੇ ਕਿਸ ਤਰੀਕੇ ਦੇ ਨਾਲ ਸਾਡੀ ਪ੍ਰੈਸਟੀਜ ਨੂੰ ਕਿ ਭਾਈ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਮੱਲ ਸਿੰਘ ਔਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਉਹਨਾਂ ਨੂੰ ਲੈ ਕੇ ਰਾਜਨਾਥ ਦੇ ਦਰਬਾਰ 'ਚ ਪਹੁੰਚ ਕੇ ਮੰਗ ਪੱਤਰ ਦੇਣ ਦੇ ਲਈ ਜੀ। ਉਹੀ ਨੇ ਤਾਕਤਾਂ ਜਿਹੜੀਆਂ ਸਿੱਖ ਰਹਿਤ ਮਰਿਆਦਾ ਨੂੰ 70 ਸਾਲ ਤੋਂ ਬੀਤਣ ਤੋਂ ਬਾਅਦ ਵੀ ਜਿਹੜੀਆਂ ਨੇ ਮੰਨਣ ਨੂੰ ਤਿਆਰ ਨਹੀਂ, ਜਿਨ੍ਹਾਂ ਦੇ ਉਹਨਾਂ ਦੇ ਵੀ ਜਿਹੜਾ ਆਪਣੇ ਆਪ ਨੂੰ ਸੰਤ ਸਮਾਜ ਕਹਾਣ ਵਾਲੇ ਨੇ, ਉਹਨਾਂ ਦੇ ਡੇਰਿਆਂ 'ਚ ਉਹਨਾਂ ਦੇ ਆਪਣੇ ਸੰਤਾਂ ਦੀਆਂ ਬਰਸੀਆਂ ਤਾਂ ਮਨਾਈਆਂ ਜਾਂਦੀਆਂ, ਗੁਰਪੁਰਬਾਂ ਦੀ ਜਾਂ ਗੁਰੂ ਸਾਹਿਬਾਨ ਦੇ ਨਗਰ ਕੀਰਤਨ ਨਹੀਂ ਨਿਕਲਦੇ, ਸੰਤਾਂ ਦੀਆਂ ਬਰਸੀਆਂ ਦੇ ਨਿਕਲਦੇ ਨੇ। ਸੋ ਉਹਨਾਂ ਨੂੰ ਤੁਸੀਂ ਕਿਵੇਂ ਸਮਝਾ ਲਓਗੇ ਜਾਂ ਉਹਨਾਂ ਨੂੰ ਤੁਸੀਂ ਕਹੋ ਜੀ ਪਹਿਲਾਂ ਉਹਨਾਂ ਨੂੰ ਅਸੀਂ ਨਾਲ ਲਈਏ, ਇਹ ਨਾ ਹੋਏ ਵੰਡੀਆਂ ਨਾ ਪੈ ਜਾਣ ਨਾਨਕਸ਼ਾਹੀ ਕੈਲੰਡਰ ਦੇ ਨਾਲ। ਉਹ ਭਾਈ ਜਦੋਂ ਤੁਸੀਂ ਈਵਨ ਗੱਲ ਸੱਚ ਦੀ ਕਰੋਗੇ ਤੇ ਜਿਨ੍ਹਾਂ ਨੂੰ ਤਕਲੀਫ ਹੈ ਜਾਂ ਜਿਹੜੀਆਂ ਵਿਰੋਧੀ ਤਾਕਤਾਂ ਬੈਠੀਆਂ ਹੋਈਆਂ ਨੇ ਜਿਹੜੀ ਤੁਹਾਡੀ ਪਛਾਣ ਨਹੀਂ ਚਾਹੁੰਦੀਆਂ, ਉਹ ਤਾਂ ਕਹਿੰਦੀਆਂ ਨੇ ਕਿ ਜੀ ਉਹ ਬਹੁਤ ਵੰਡੀਆਂ ਪੈ ਗਈਆਂ ਨਾਨਕਸ਼ਾਹੀ ਕੈਲੰਡਰ ਕਰਕੇ, ਇਸ ਲਈ ਜਿਹੜਾ ਪਹਿਲਾਂ ਹਿੰਦੂ ਕੈਲੰਡਰ ਚੱਲਦਾ ਸੀ ਉਹੀ ਲਾਗੂ ਰੱਖੋ ਜੀ। ਸੋ ਮੈਂ ਸਮਝਦਾ ਵੀ ਇਹ ਜਿਹੜਾ ਖਾਸ ਤੌਰ ਤੇ ਜਦੋਂ ਜਿਹੜੇ ਆਰਗੇਨਾਈਜ਼ਰਸ ਹੁੰਦੇ ਨੇ ਇਸ ਕਿਸਮ ਦੇ ਫੰਕਸ਼ਨਸ ਦੇ, ਉਹਨਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੇਮਤਲਬ
ਕਨਫਿਊਜ਼ਨ ਜਾਂ ਭੰਬਲ ਭੂਸਾ ਜਿਹੜਾ ਇਸ ਤੋਂ ਬਚਿਆ ਜਾਏ ਔਰ ਸਪਸ਼ਟ ਅਪਰੋਚ ਜਿਹੜੀ ਹੈ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਬੜੀ ਸਪਸ਼ਟ ਅਪਰੋਚ ਹੈ। ਰਾਦਰ ਬੜੀ ਕਲੀਅਰ ਵਾਰਨਿੰਗ ਜਾਣੀ ਚਾਹੀਦੀ ਹੈ ਇੱਥੋਂ ਸਾਡੀਆਂ ਸੰਸਥਾਵਾਂ ਵੱਲੋਂ, ਗੁਰਦੁਆਰਾ ਕਮੇਟੀਆਂ ਦੂਸਰਿਆਂ ਵੱਲੋਂ ਕਿ ਭਾਈ ਕੋਈ ਵੀ ਅਕਾਲੀ ਲੀਡਰ, ਸ਼੍ਰੋਮਣੀ ਕਮੇਟੀ ਮੈਂਬਰ ਜਾਂ ਇਹਨਾਂ ਦਾ ਜਿਹੜਾ ਪੱਖ ਪੂਰਨ ਵਾਲਾ ਕੋਈ ਧਾਰਮਿਕ ਜਿਹੜਾ ਲੈਵਲ ਵਾਲਾ ਵੀ ਆਏਗਾ ਉਹਨੂੰ ਜਵਾਬਦੇਹ ਬਣਾਇਆ ਜਾਏਗਾ ਜੋ ਕੁਛ ਉੱਥੇ ਕਰ ਰਹੇ ਨੇ ਜੀ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇੱਕ ਚੰਗੀ ਸ਼ੁਰੂਆਤ ਹੈ ਕਿ ਉਸ ਥਾਂ ਦੇ ਉੱਤੇ ਜਿਹੜਾ ਸਿੱਖ ਸੰਗਤਾਂ ਨੇ, ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਨੇ ਇਕੱਠੇ ਹੋ ਕੇ ਮੈਸੇਜ ਦਿੱਤਾ ਜੀ। ਤੇ ਬਾਕੀ ਹੁਣ ਖਾਣ ਦਾ ਵੀ ਦੱਸਣਾ ਜੀ ਜ਼ਰੂਰ। ਔਰ ਇਹ ਸਾਰੇ ਚ ਜਿਹੜਾ ਕਿਉਂਕਿ ਮੈਂ ਮੰਡੇ ਬੈਕ ਫਲਾਈ ਕਰਨਾ ਸੀ ਸਵੇਰੇ ਔਰ ਇੱਥੇ ਆਣਾ ਸੀ ਆਲਰੇਡੀ 2 ਦਿਨ, ਬੇਸ਼ੱਕ ਮੇਰੀ ਡਾਇਰੈਕਟ ਫਲਾਈਟ ਸੀ, ਸਾਰੀਆਂ ਫਲਾਈਟਸ ਗਰਾਊਂਡਡ ਸੀ, ਇਸ ਲਈ ਮੈਂ ਫਲਾਈ ਨਹੀਂ ਕਰ ਸਕਿਆ ਜੀ। ਲੇਕਿਨ ਇਸ ਸਾਰੇ ਪੀਰੀਅਡ 'ਚ ਸਾਡੇ TV 84 ਦੇ ਐਡਮਾਇਰਰ ਜਿਹੜੇ ਨੇ ਉਹ ਵੀ ਸਾਨੂੰ ਮਿਲਦੇ ਰਹੇ, ਐਤਵਾਰ ਦੇ ਦੀਵਾਨ 'ਚ ਵੀ ਮਿਲੇ, ਉਸ ਤੋਂ ਬਾਅਦ ਵੀ ਮਿਲੇ ਔਰ ਇੱਕ ਸਾਡੇ ਐਡਮਾਇਰਰ ਜਿਹੜੇ ਨੇ ਉਹ ਖਾਸ ਤੌਰ 'ਤੇ ਜਿੱਥੇ ਉਹਨਾਂ ਨੇ ਸਾਨੂੰ ਨੈਕਟਾਈਜ਼ ਦੀ ਗਿਫਟ ਦਿੱਤੀ, ਨਾਲ ਬੜੇ ਅੱਛੇ ਅਮਰੂਦ ਜਿਹੜੇ ਨੇ ਔਰ ਗਿਫਟ ਬਾਕਸ ਦੇ ਵਿੱਚ ਦਿੱਤੇ। ਸੋ ਅਸੀਂ ਉਹਨਾਂ ਨੂੰ, ਮੈਨੂੰ ਤੁਸੀਂ ਵੀ ਨਿਊਯਾਰਕ ਦੀ ਧਰਤੀ ਤੇ ਆ ਕੇ ਤੁਹਾਡੇ ਨਾਲ ਵੀ ਸ਼ੇਅਰ ਕਰਨੇ ਸੀ ਜੀ ਜੀ, ਪਰ ਫਿਰ 2-3 ਦਿਨ ਚ ਸਾਨੂੰ ਅਸੀਂ ਉੱਥੇ ਉਹਨਾਂ ਨੂੰ ਮੁਕਾ। ਸੋ ਇਹ ਖਾਸ ਅਮਰੂਦ ਨੇ। ਮੈਂ ਉਹਨਾਂ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਮੈਨੂੰ ਅਮਰੂਦ ਬਹੁਤ ਪਸੰਦ ਨੇ? ਜੀ ਜੀ। ਸੋ ਮੈਂ ਸਮਝਦਾ ਵੀ ਇਹ ਇੱਕ ਚੰਗਾ ਰੁਝਾਨ ਹੈ ਵੀ ਬਹੁਤੀ ਵਾਰੀ ਹੈ ਜਿਹੜੀ ਮਠਿਆਈਆਂ, ਬਰਫੀਆਂ ਦੂਜੇ ਤੀਜੇ ਇਹਦੇ ਕੋਲੋਂ ਇਹ ਚੰਗਾ ਹੈ ਵੀ ਫਰੈਸ਼ ਫਰੂਟ ਜਿਹੜਾ ਉਹ ਵੀ ਅਮਰੂਦ ਹੋਣ, ਲਕਾਟ ਹੋਣ, ਜਾਮਣੂ ਹੋਣ। ਜੀ ਜੀ, ਇਹ ਤੇ ਬੈਸਟ ਹੁੰਦੇ ਹਾਂ ਜਿਹੜੇ ਇੱਥੇ ਮਿਲਦੇ ਨਹੀਂ ਹੈ, ਇੱਥੇ ਮਿਲਦੇ ਨਹੀਂ ਹੈਗੇ। ਸੋ ਇਹ ਮੁੱਖ ਤੌਰ ਤੇ ਸਾਡੀ ਵੀਕਐਂਡ ਦੀ ਕਾਰਵਾਈ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਹੋ ਗਿਆ ਸਵਾਲਾਂ ਦੇ ਜਵਾਬ? ਜੀ ਹੋ ਗਿਆ ਜੀ ਡਾਕਟਰ ਸਾਹਿਬ। ਇੱਥੇ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।